ਆਸਮਾਨੀ ਆਫਤ ਦੀ ਵਜ੍ਹਾ ਦੇ ਨਾਲ ਦਰਿਆਵਾਂ ਦੇ ਵਿੱਚ ਸੈਲਾਬ ਆ ਗਿਆ। ਲੋਕਾਂ ਨੂੰ ਖੜੇ ਪੈਰ ਅਚਾਨਕ ਘਰ-ਬਾਰ ਛੱਡ ਕੇ ਬੱਚੇ ਚੁੱਕ ਕੇ ਉੱਥੋਂ ਬਾਹਰ ਨਿਕਲਣਾ ਪਿਆ, ਜਿਹਦੇ ਵਿੱਚ ਜਾਨਵਰ ਉਹਨਾਂ ਦੇ ਉੱਥੇ ਰਹਿ ਗਏ, ਕਈਆਂ ਦੇ ਰੁੜ ਗਏ, ਜਿਣਸਾਂ ਰੁੜ ਗਈਆਂ, ਟਰੈਕਟਰ, ਔਜ਼ਾਰ, ਮਾਲ ਡੰਗਰ, ਘਰ ਦਾ ਸਮਾਨ, ਘਰ ਕੋਈ ਰੁੜ ਗਿਆ, ਕੋਈ ਢਹਿ ਗਿਆ, ਕੋਈ ਬਚ ਗਿਆ। ਪਰੇਸ਼ਾਨ ਤੋਂ ਅੱਗੇ ਹੀ ਬਹੁਤ ਜ਼ਿਆਦਾ ਲੋਕ ਨੇ, ਉਹ ਖਾਣ ਪੀਣ ਤੋਂ ਵਿਹਲੇ ਹੋ ਗਏ, ਪੈਸੇ ਧੇਲੇ ਤੋਂ ਵਿਹਲੇ ਹੋ ਗਏ। ਤੇ ਹੁਣ ਨਵਾਂ ਕੰਮ ਕੀ ਸ਼ੁਰੂ ਹੋਇਆ ਕਿ ਚੋਰ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੇ ਘਰਾਂ ਦੇ ਵਿੱਚੋਂ ਸਮਾਨ ਚੋਰੀ ਕਰਦੇ ਪਏ ਨੇ। ਪੇਟੀਆਂ ਪਟੀਂਦੀਆਂ ਪਈਆਂ ਨੇ, ਪੱਖੇ ਲਾਉਣ ਡਏ ਨੇ, ਹੋਰ ਘਰ ਦਾ ਜਿਹੜਾ ਕੋਈ ਕੀਮਤੀ ਸਮਾਨ, ਸੋਲਰ ਪਲੇਟਾਂ ਚੋਰੀ ਹੋ ਰਹੀਆਂ ਨੇ, ਪੰਪ ਮੋਟਰਾਂ ਚੋਰੀ ਹੋ ਰਹੀਆਂ ਨੇ। ਯਾਰ ਖੁਦਾ ਦਾ ਨਾ ਮੰਨੋ, ਇੱਕ ਤਾਂ ਉਹ ਅੱਗੇ ਵਿਚਾਰੇ ਪਰੇਸ਼ਾਨ ਨੇ, ਹਾਲਾਤ ਤੋਂ ਤੰਗ ਆ ਕੇ ਮਜਬੂਰ ਹੋ ਕੇ ਉਹ ਘਰ-ਬਾਰ ਛੱਡ ਕੇ ਬਾਹਰ ਗਏ ਨੇ। ਉਹ ਵਿਚਾਰੇ ਅੱਗੇ ਜਿਹੜਾ ਗੁਮਾਲ ਡੰਗਰ ਜਾਂ ਨਿਆਣਿਆਂ ਨੂੰ ਖਵਾਉਣ ਪਿਆਉਣ ਜਾਂ ਪਿਛਲੇ ਦਾ ਖਿਆਲ ਕਰਨ। ਤੁਸੀਂ ਖੁਦਾਰਾ ਉਹਨਾਂ ਦਾ ਖਿਆਲ ਕਰ ਲਓ। ਤੁਸੀਂ ਲਾਗੇ ਤਾਗੇ ਅੱਗੇ ਪਿੱਛੇ ਕੀ ਕਰੋਗੇ? ਜ਼ਿਆਦਾ ਇੱਕ ਘਰ ਦੇ ਵਿੱਚੋਂ ਤੁਹਾਨੂੰ ਕੋਈ 2 ਟੂੰਬਾਂ ਲੱਭ ਪਈਆਂ, ਕਿਸੇ ਘਰ ਦੇ ਵਿੱਚੋਂ ਕੋਈ 2 ਬਿਸਤਰੇ ਲੱਭ ਪਏ, ਉਹ ਵੀ ਤਾਂ ਲਿਜਾ ਕੇ ਵੇਚ ਕੇ ਜਾਂ ਖਾਓਗੇ, ਯਾਸ਼ੀਆਂ ਕਰੋਗੇ, ਜਾਂ ਆਪਦੀ ਧੀ ਭੈਣ ਵਾਸਤੇ ਰੱਖੋਗੇ। ਕਿਆ ਉਹ ਧੀ ਭੈਣ ਸਦਾ ਸੁਖੀ ਰਹੇਗੀ? ਜਾਂ ਤੂੰ ਜਿਹੜੀ ਆਪਦੀ ਅਯਾਸ਼ੀ ਕਰੇਗਾ, ਜ਼ਨਾ ਕਰੇਗਾ, ਸ਼ਰਾਬ ਪੀਏਗਾ, ਕੜਾਈਆਂ ਖਾਏਗਾ, ਕੀ ਖਿਆਲ ਉਹ ਤੇਰੀ ਸਿਹਤ ਵਾਸਤੇ ਚੰਗੀਆਂ ਹੋਣਗੀਆਂ? ਅੱਲਾ ਦੀ ਬਾਰਗਾਹ ਦੇ ਵਿੱਚ ਜਾ ਕੇ ਜਵਾਬ ਨਹੀਂ ਦੇਣਾ? ਵਾਸਤਾ ਹੀ ਰੱਬ ਦਾ, ਖੁਦਾ ਦਾ ਨਾ ਮੰਨੋ। ਉਹਨਾਂ ਗਰੀਬਾਂ ਤੇ ਅੱਗੇ ਮੁਸੀਬਤ ਆ, ਤੁਸੀਂ ਮਜ਼ੀਦ ਹੋਰ ਮੁਸੀਬਤ ਬਣ ਕੇ ਉਹਨਾਂ ਤੇ ਆਉਣ ਡਏ ਜੇ। ਅੱਲਾਹ ਤਾਲਾ ਜ਼ਾਤ ਤੁਹਾਨੂੰ ਸਾਰਿਆਂ ਨੂੰ ਹਦਾਇਤ ਦੇਵੇ, ਉਹਨਾਂ ਨੂੰ ਸਬਰ ਦੇਵੇ। ਉਹ ਫਿਰ ਵੀ ਸਬਰ ਕਰ ਜਾਣਗੇ, ਉਹਨਾਂ ਦਾ ਨੁਕਸਾਨ ਹੋ ਗਿਆ, ਫਿਰ ਵੀ ਇਹ ਸਬਰ ਕਰ ਜਾਣਗੇ। ਲੇਕਿਨ ਤੁਹਾਨੂੰ ਨਾ ਦਿਨ ਨੂੰ ਚੈਨ ਆਉਣਾ ਹੈ, ਨਾ ਰਾਤ ਨੂੰ ਨੀਂਦ ਆਉਣੀ ਹੈ। ਅੱਲਾਹ ਤਾਲਾ ਜ਼ਾਤ ਤੁਹਾਨੂੰ ਇਹ ਕੰਮ ਕਰਨ ਵਾਲਿਆਂ ਨੂੰ ਗਾਰਤ ਕਰੇ, ਹਦਾਇਤ ਦੇਵੇ ਉਹਨਾਂ ਨੂੰ। ਅੱਲਾਹ ਹਾਫਿਜ਼।